ਦਰਸ਼ਕੋ ਪ੍ਰੀਤ ਬਾਤ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਦੂਸਰੇ ਸਮੇਂ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਊਯਾਰਕ ਦੀ ਗਵਰਨਰ ਕੈਥੀ ਹੋਚਲ ਵੱਲੋਂ अप्रैल के महीने ਨੂੰ सिख अवेयरनेस मंथ वजों ऐलानिया गया है और नाल दी नाल RSS की कठपुतली असैम्बली वोमन राजकुमार ने एक अडरी प्रोकलामेशन राही अप्रैल के महीने ਨੂੰ पंजाबी अवेयरनेस मंथ बनाउण दा जिहड़ा निंदनयोग कारा कीता है। सो याद रहे इस बीबी ਨੂੰ असैम्बली विच पहुंचाउण लई सिखां ने ही अड्डी चोटी का जोर लगाया सी। सो इस बारे आपां गलबात करन जा रहे हां। सो असीं चाहांगे कि तुसां इस तरह बने रहना, देखण सुन लई या लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो, एक पासे असीं इस गल दे उत्ते माण कर सकते हैं कि इस वरे 2023 जदों कि भारत की हुकूमत उन्हां दा मीडिया तंत्र उन्होंने पूरा जोर लाया, खास तौर पर 18 मार्च तो शुरू करके सिखां नूं बदनाम करन लई। उस तो पहला भी जिहड़ी 13 महीने किसान मूवमेंट चली उस तो दौरान भी, लेकिन इहदे बावजूद सिखां दी सियासी हमायत इत्थों दी सतह दे गलियारियां च ਉਹ ਅਸੈਂਬਲੀਆਂ ਹੋਣ, US ਕਾਂਗਰਸ ਹੋਏ, ਉਸ ਦੇ ਵਿੱਚ ਵਧੀ ਹੈ। ਅਸੀਂ ਕਈ ਦਿਨ ਪਹਿਲਾਂ ਵੀ ਇਹ ਜ਼ਿਕਰ ਕੀਤਾ ਲਗਾਤਾਰਤਾ ਨਾਲ ਕਿ ਕਿਵੇਂ ਬਾਈ ਪਾਰਟੀਸਨ ਰੈਜ਼ੋਲੂਸ਼ਨ US ਕਾਂਗਰਸ ਦੇ ਵਿੱਚ ਵੀ ਆਇਆ ਜਿਹਦੇ 'ਚ ਕਿ ਜਿਹੜਾ 14 ਅਪ੍ਰੈਲ ਹੈ ਉਹਨਾਂ ਨੂੰ ਨੈਸ਼ਨਲ ਸਿੱਖ ਡੇ ਵਜੋਂ ਮਾਨਤਾ ਦੇਣ ਦੀ ਗੱਲ ਕਿੰਨੀਆਂ ਸਟੇਟਾਂ ਨੇ ਪ੍ਰੋਕਲੇਮੇਸ਼ਨਸ ਦਿੱਤੀਆਂ अप्रैल महीने ਨੂੰ और 14 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਵਜੋਂ ਰੈਕਗਨਾਈਜ਼ ਕਰਦੇ ਹਾਂ। ਉਹਨਾਂ ਦੇ ਵਿੱਚ ਅਸੀਂ ਯੂਟਾ ਦੇਖਦੇ ਹਾਂ, ਮੈਰੀਲੈਂਡ ਹੈ, ਵਾਸ਼ਿੰਗਟਨ ਸਟੇਟ ਹੈ, ਪੈਨਸਿਲਵੇਨੀਆ ਹੈ, ਨਿਊ ਜਰਸੀ ਹੈ और ਕੈਲੀਫੋਰਨੀਆ ਜ਼ਾਹਰ ਹੈ। ਔਰ ਇਹ ਮੰਗ ਕੀਤੀ ਜਾਂਦੀ ਸੀ ਔਰ ਮੈਨੂੰ ਵੀ ਕਈਆਂ ਨੇ ਪੁੱਛਿਆ ਕਿ ਜੀ ਤੁਸੀਂ ਨਿਊਯਾਰਕ 'ਚ ਰਹਿੰਦੇ ਹੋ, ਬਾਕੀ ਸਟੇਟਾਂ ਜਾਂ ਦੂਜਿਆਂ 'ਚ ਹੋ ਰਿਹਾ ਹੈ, ਨਿਊਯਾਰਕ ਸਟੇਟ ਵੱਲੋਂ ਕੋਈ ਇਸ ਕਿਸਮ ਦਾ ਜਿੱਥੇ ਸਿੱਖਾਂ ਦੀ ਵੱਡੀ ਗਿਣਤੀ ਹੈ, ਐਨੂਅਲ ਇੱਕ ਵੱਡੀ ਪਰੇਡ ਹੁੰਦੀ ਹੈ ਜਿਹੜੀ ਆਉਂਦੇ ਸੈਚਰਡੇ ਹੋਣੀ ਹੈ, ਕਿਉਂ ਨਹੀਂ ਹੈ? ਹਾਲਾਂਕਿ ਕਿਉਂਕਿ ਮੈਂ ਕੋਈ ਲੋਕਲ ਇਸ ਲੈਵਲ ਦੀ ਲੌਬਿੰਗ 'ਚ ਤਾਂ ਇਨਵੋਲਵ ਨਹੀਂ ਹੋਇਆ ਕਦੇ, ਲੇਕਿਨ ਮੈਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਐਫਰਟ ਜ਼ਰੂਰ ਹੋ ਰਹੇ ਨੇ ਅਸੈਂਬਲੀ ਲੈਵਲ ਦੇ ਉੱਤੇ। ਜਿਹੜੀ ਪ੍ਰੋਕਲਾਮੇਸ਼ਨਸ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਯਾਦ ਵੇਲੇ ਵੀ ਜਿਹੜੀ ਹੈ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਐਫਰਟ ਨਾਲ ਹੋਈ। ਕੋਵਿਡ-19 ਤੋਂ ਬਾਅਦ ਜੋ ਸਿੱਖਾਂ ਨੇ ਖਿਦਮਾਤ ਦਿੱਤੀਆਂ ਲੰਗਰ ਦੇ ਹਵਾਲੇ ਨਾਲ ਨਿਊਯਾਰਕ ਸਿਟੀ ਨੇ ਰੈਕਗਨਾਈਜ਼ ਕੀਤਾ ਸਪੈਸ਼ਲੀ ਔਰ ਪੂਰਾ ਸਿੱਖਾਂ ਨੂੰ ਅਹਿਮੀਅਤ ਦੇਣ ਵਾਲੀ ਗੱਲ ਹੈ। ਪਰ ਮੈਂ ਸਮਝਦਾ ਵੀ ਇਹ ਵੀ ਇੱਕ ਪੋਜ਼ੀਟਿਵ ਫੈਕਟਰ ਹੈ। ਬੇਸ਼ੱਕ ਇਹ ਥੋੜ੍ਹਾ ਜਿਹਾ ਖਬਰ ਸਾਡੇ ਤੱਕ ਲੇਟ ਪਹੁੰਚੀ ਹੈ, ਲੇਕਿਨ ਕਈ ਵਾਰ ਇਹ ਅਵੇਲੇਬਿਲਟੀ ਦਾ ਵੀ ਹੁੰਦਾ ਹੈ ਕਿ ਕਦੋਂ ਜਿਸ ਸੈਨੇਟਰ ਜਾਂ ਕਾਂਗਰਸਮੈਨ ਨੇ ਉਹਨੂੰ ਮੂਵ ਕਰਨਾ ਹੈ, ਹਾਊਸ ਇਨ ਸੈਸ਼ਨ ਹੈ, ਵਰਬਲ ਜਿਹੜੀ ਹੈ ਉਹ ਹਮਾਇਤ ਹੁੰਦੀ ਹੈ। ਸੋ ਫਾਈਨਲੀ ਗਵਰਨਰ ਕੈਥੀ ਹੋਚਲ ਜਿਹੜੀ ਨਿਊਯਾਰਕ ਦੀ ਗਵਰਨਰ ਹੈ ਉਸ ਨੇ ਇਹ ਪ੍ਰੋਕਲਾਮੇਸ਼ਨ ਜਾਰੀ ਕੀਤੀ ਹੈ ਔਰ ਇਸ ਦੇ ਲਈ ਜਿਹੜੀ ਪ੍ਰਪੋਜ਼ਲ ਹੈ ਸੈਨੇਟਰ ਥਾਮਸ ਉਹਨਾਂ ਨੇ ਦਿੱਤੀ ਔਰ ਇਹ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਇਸ ਲੈਜਿਸਲੇਚਰ ਬਾਡੀ ਦਾ ਸਾਡਾ ਕਸਟਮ ਹੈ ਕਿ ਅਸੀਂ ਉਹਨਾਂ ਮਹੀਨਿਆਂ ਨੂੰ ਆਫੀਸ਼ੀਅਲ ਮੰਥ ਦੇ ਤੌਰ 'ਤੇ ਰੈਕਗਨਾਈਜ਼ ਕਰਦੇ ਹਾਂ ਤਾਂ ਕਿ ਜਿਹੜੇ ਡਾਈਵਰਸ ਕਲਚਰ ਨੇ ਸਾਡੇ ਨਿਊਯਾਰਕ ਸਟੇਟ ਦੇ ਵਿੱਚ ਉਹਨਾਂ ਨੂੰ ਮਾਨਤਾ ਮਿਲੇ। ਔਰ ਫਿਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਸਾਡਾ ਕੰਸਰਨ ਹੁੰਦਾ ਹੈ ਇਹਦੇ 'ਚ ਹੀ ਅਸੀਂ ਇਹ ਸਾਰੇ ਹੀ ਅੱਡ ਨੂੰ ਰੈਕਗਨਾਈਜ਼ ਕਰਦੇ ਹਾਂ। ਸੋ ਇਸੇ ਤਰ੍ਹਾਂ ਅਸੀਂ ਅਪ੍ਰੈਲ 2023 ਨੂੰ ਸਿੱਖ ਅਵੇਅਰਨੈਸ ਮੰਥ ਦੇ ਵਜੋਂ ਨਿਊਯਾਰਕ ਦੇ ਵਿੱਚ ਰੈਕਗਨਾਈਜ਼ ਕਰਦੇ ਹਾਂ। ਫਿਰ ਉਹਨਾਂ ਨੇ ਸਿੱਖਾਂ ਦੀ ਬੈਕਗਰਾਊਂਡ ਦਿੱਤੀ ਹੈ ਕਿ ਭਾਈ ਸਿੱਖ ਯੂਨਾਈਟਿਡ ਸਟੇਟਸ ਦੇ ਵਿੱਚ 100 ਸਾਲ ਤੋਂ ਜ਼ਿਆਦਾ ਦੇ ਸਮੇਂ 'ਚ ਰਹਿ ਰਹੇ ਨੇ ਔਰ ਇਹ ਜਿਹੜੇ ਨੇ ਹਜ਼ਾਰਾਂ ਸਿੱਖ ਜਦੋਂ ਉਹ ਆਏ ਮੁੱਢਲੇ ਦਿਨਾਂ ਦੇ ਵਿੱਚ ਉਹਨਾਂ ਨੇ ਖੇਤੀਬਾੜੀ ਦੇ ਵਿੱਚ, ਲੰਬਰ ਮਿਲਸ ਦੇ ਵਿੱਚ, ਮਾਈਨਸ ਦੇ ਵਿੱਚ ਤੇ ਔਰੀਗਨ, ਪੈਸੀਫਿਕ ਤੇ ਈਸਟਰਨ ਰੇਲ ਰੋਡਸ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਫਿਰ ਉਹਨਾਂ ਨੇ ਕਿਹਾ ਕਿ ਸਿੱਖਿਜ਼ਮ ਜਿਹੜਾ ਹੈ ਇਹ 5ਵਾਂ ਵੱਡਾ ਧਰਮ ਹੈ ਦੁਨੀਆ ਦਾ, ਲਗਭਗ 30 ਲੱਖ ਤੋਂ ਜ਼ਿਆਦਾ ਸਿੱਖ ਦੁਨੀਆ 'ਚ ਵਸਦੇ ਨੇ ਔਰ ਜਿਹੜਾ ਸਿੱਖ ਅਮਰੀਕਨਸ ਦੀ ਗਿਣਤੀ ਇੰਨੀ ਹੈ 1 ਮਿਲੀਅਨ ਹੁੰਦੀ ਹੈ, ਬਟ ਕਈ ਵਾਰ ਪਤਾ ਨਹੀਂ ਕਿੱਥੋਂ ਇਹ 500,000 ਕੱਢ ਲੈਂਦੇ ਨੇ। ਇਸੇ ਤਰ੍ਹਾਂ ਫਿਰ ਉਹਨਾਂ ਕਿਹਾ ਕਿ ਵਿਸਾਖੀ ਜਿਹੜਾ ਉਹ ਬਹੁਤ ਹਿਸਟੋਰੀਕਲ ਸਿਗਨੀਫਿਕੈਂਸ ਵਾਲਾ ਦਿਨ ਹੈ ਸਿੱਖਾਂ ਦੇ ਲਈ ਔਰ ਇਹ 14 ਅਪ੍ਰੈਲ ਨੂੰ ਮਨਾਇਆ ਜਾਂਦਾ। ਇਹ ਵੀ ਇੱਕ ਬੜੀ ਪੋਜ਼ੀਟਿਵ ਗੱਲ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ 14 ਅਪ੍ਰੈਲ ਦਾ ਦਿਨ ਹੈ। ਹੁਣ ਇਹ ਫਿਕਸ ਹੋ ਗਿਆ ਕਿ 14 ਅਪ੍ਰੈਲ ਹੀ ਨੈਸ਼ਨਲ ਜਿਹੜਾ ਸਿੱਖ ਡੇ ਵਜੋਂ ਹੋਏਗਾ।
ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ 2023 ਦਾ ਸਾਲ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਆਉਣਾ ਹੈ ਨਵੰਬਰ ਦੇ ਵਿੱਚ, ਔਰ ਇਹ ਸਿੱਖ ਨਿਊਯਾਰਕ ਸਟੇਟ ਔਰ ਦੁਨੀਆ ਭਰ ਦੇ ਵਿੱਚ ਆਪਣੇ ਗੁਰਪੁਰਬਾਂ ਨੂੰ ਮਨਾਉਂਦੇ ਨੇ, ਔਰ ਇਹ ਸਿੱਖਾਂ ਦੇ ਲਈ ਇੱਕ ਬੜਾ ਇੰਪੋਰਟੈਂਟ ਡੇ ਹੈ, ਵੇਅਰ ਐਜ਼ ਸਿੱਖ ਅਮਰੀਕਨਸ ਪਰਸਿਊ diverse professions and make rich contributions to the social, cultural, economic vibrancy of the United States, including service as members of United States Armed Forces and significant contributions to our great nation in agriculture, information technology, small businesses, hotel industry, trucking, medicine and technology. ਇਹ ਕਿਉਂਕਿ ਬਿਗਨਿੰਗ 'ਚ ਉਹਨਾਂ ਨੇ ਕਿਹਾ ਸੀ ਕਿ ਜਦੋਂ ਸਿੱਖ ਆਏ 19ਵੀਂ ਸਦੀ ਦੇ ਅਖੀਰ 'ਚ ਕਿਵੇਂ ਉਹਨਾਂ ਨੇ ਇੱਕ ਲੇਬਰ ਜੌਬ ਕੀਤੇ, ਰੇਲ ਟਰੈਕ ਬਣਾਉਣ 'ਚ, ਐਗਰੀਕਲਚਰ 'ਚ, ਪਰ ਅੱਜ ਇਹਨਾਂ 125 ਸਾਲ 'ਚ ਸਿੱਖ ਆਲਮੋਸਟ ਹਰ ਪ੍ਰੋਫੈਸ਼ਨ 'ਚ ਨੇ। ਔਰ ਇਹ ਜਿਹੜੇ ਨੇ ਵੇਅਰ ਐਜ਼ ਸਿੱਖ ਅਮਰੀਕਨਸ ਡਿਸਟਿੰਗੁਇਸ਼ ਦੈਮਸੈਲਵਸ ਬਾਈ ਫੋਸਟਰਿੰਗ ਰਿਸਪੈਕਟ ਅਮੰਗ ਆਲ ਪੀਪਲ ਥਰੂ ਫੇਥ ਐਂਡ ਸਰਵਿਸ, ਕਿ ਉਹਨਾਂ ਦਾ ਫੇਥ ਬੜਾ ਮਜ਼ਬੂਤ ਹੈ, ਇਨਸਾਨੀਅਤ ਦੀ ਖਿਦਮਤ 'ਚ ਰਹਿੰਦੇ ਨੇ, ਇਸ ਲਈ ਸਾਰੀਆਂ ਹੀ ਕਮਿਊਨਿਟੀਜ਼ ਉਹਨਾਂ ਦਾ ਸਤਿਕਾਰ ਕਰਦੀਆਂ। ਫਿਰ ਉਹਨਾਂ ਨੇ ਕਿਹਾ ਕਿ ਵੇਅਰ ਐਜ਼ ਦਾ ਸਟੇਟ ਆਫ ਨਿਊਯਾਰਕ ਇਜ਼ ਕਮਿਟਡ ਟੂ ਐਜੂਕੇਟਿੰਗ ਸਿਟੀਜ਼ਨਸ ਅਬਾਊਟ ਦਾ ਵਰਲਡਸ ਰਿਲੀਜਨਸ, the value of religious diversity, tolerance grounded in First Amendment principles, a culture of mutual understanding and the diminution of violence। ਕਿ ਸਾਡਾ ਹੈ ਫਸਟ ਅਮੈਂਡਮੈਂਟ ਦੇ ਥੱਲੇ ਵੀ, ਔਰ ਅਸੀਂ ਨਿਊਯਾਰਕ ਜਿੱਥੇ ਅੱਡ-ਅੱਡ ਕਲਚਰਸ ਦੇ ਲੋਕ ਰਹਿੰਦੇ ਨੇ, ਸੋ ਇਸ ਗੱਲ ਨੂੰ ਜਿਹੜਾ ਅਸੀਂ ਅਹਿਮੀਅਤ ਦਿੰਦੇ ਹਾਂ। ਵੇਅਰ ਐਜ਼ ਟੂਡੇ the state of New York State seeks to further the diversity of its community and afford all residents and the opportunity to better understand, recognize and appreciate the rich history and shared experience of Sikh Americans. Now therefore be it resolved that this legislative body pause in its deliberations to memorialize Governor Kathy Hochul to proclaim April 2023 as Sikh Awareness Month in the state of New York and be it further, ਫਿਰ ਬਾਕੀ ਉਹਨਾਂ ਦੀ ਥੱਲੇ ਸਟੈਂਪ ਹੈ। ਸੋ ਇਹ ਜਦੋਂ ਹਾਊਸ ਦੇ ਵਿੱਚ ਪੇਸ਼ ਕੀਤਾ ਗਿਆ ਔਰ ਬਾਕੀ ਕਾਰਵਾਈ ਰੋਕ ਕੇ ਬਹੁਤਿਆਂ ਨੇ ਸਿੰਘਾਂ ਨੇ ਜਕਾਰੇ ਛੱਡੇ, ਦਰਸ਼ਕ ਦੇਖ ਵੀ ਸਕਦੇ ਨੇ, ਗੈਲਰੀ ਦੇ ਵਿੱਚ ਵੀ ਸਿੱਖ ਸਨ। ਔਰ ਇਹ ਪ੍ਰੋਕਲਾਮੇਸ਼ਨ ਤੋਂ ਪਹਿਲਾਂ ਜਿਹੜੇ ਹੈੱਡ ਗ੍ਰੰਥੀ ਨੇ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਦੇ, ਉਹਨਾਂ ਨੇ ਅਰਦਾਸ ਕੀਤੀ। ਔਰ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਨਿਊਯਾਰਕ ਵਰਗੀ ਬੜੀ ਪਾਵਰਫੁਲ ਸਟੇਟ, ਉਹਨਾਂ ਨੇ ਇਸ ਮੰਥ ਨੂੰ ਸਿੱਖ ਅਵੇਅਰਨੈਸ ਮੰਥ ਵਜੋਂ ਰੈਕਗਨਾਈਜ਼ ਕੀਤਾ ਹੈ। ਔਰ ਇਹ ਜਿਹੜਾ ਸਾਰਾ ਸਮਾਗਮ ਹੈ ਇਹ ਐਲਬਨੀ ਦੇ ਵਿੱਚ ਹੋਇਆ। ਬਹੁਤੇ ਸਮਝਦੇ ਨੇ ਕਿ ਨਿਊਯਾਰਕ ਦੀ ਰਾਜਧਾਨੀ ਨਿਊਯਾਰਕ ਹੀ ਹੈ, ਪਰ ਨਿਊਯਾਰਕ ਦੀ ਰਾਜਧਾਨੀ ਐਲਬਨੀ ਹੈ। ਹੁਣ RSS ਦੀ ਮਿਸਚੀਫ ਦੀ ਗੱਲ ਕਰੀਏ, ਅਸੀਂ ਜਦੋਂ ਇਹ ਦੇਖਦੇ ਹਾਂ ਕਿ ਬਈ ਕਿਵੇਂ ਜਿਹੜੀ ਸਾਡੀ ਜੈਨਰੋਸਿਟੀ ਹੈ, ਫਰਾਕ ਦਿਲੀ ਹੈ, ਔਰ ਕਈ ਵਾਰ ਅਨਗਾਰਡਡਨੈਸ ਹੈ, ਉਸ ਦਾ ਨਤੀਜਾ ਇਹ ਹੁੰਦਾ ਹੈ ਕਿ ਦੂਸਰੇ ਸਾਡਾ ਫਾਇਦਾ ਚੁੱਕਦੇ ਨੇ ਔਰ ਸਾਡੇ ਪੈਸੇ, ਸਾਧਨ, ਮੈਨ ਪਾਵਰ, ਰੀਸੋਰਸਿਸ ਰਾਹੀਂ ਆਪਣੇ ਟੀਚੇ ਤੇ ਪਹੁੰਚ ਜਾਂਦੇ ਨੇ ਜੋ ਉਹਨਾਂ ਨੇ ਹਾਸਲ ਕਰਨਾ, ਫਿਰ ਸਾਡੀਆਂ ਜੜ੍ਹਾਂ ਵੱਢਦੇ ਨੇ। ਹੁਣ ਇਸ ਕਿਸਮ ਦੀ ਇੱਕ ਅਸੈਂਬਲੀ ਵੂਮਨ ਜਿਹੜੀ ਜੈਨੀਫਰ ਰਾਜਕੁਮਾਰ ਹੈ, ਔਰ ਮੈਂ ਵੀ ਇੱਕ ਅੱਧਾ ਜਦੋਂ ਫਾਰਮਰਸ ਐਜੀਟੇਸ਼ਨ ਦੇ ਵੇਲੇ ਜਾਂ ਕਿਸੇ ਵੇਲੇ ਇੱਕ ਨਾ ਪੈਰੇਡ ਹੀ ਸੀ, ਪੂਰੀ ਫੁੱਲ ਪੈਰੇਡ ਦੀ ਆਗਿਆ ਨਹੀਂ ਸੀ ਪਿਛਲੇ ਸਾਲ, ਲਿਮਟਿਡ ਸੀ, ਤਾਂ ਉਹਦੇ 'ਚ ਮਾਰਚ ਕਰ ਰਹੀ ਸੀ। ਤਾਂ ਮੈਂ ਇਹ ਦੇਖਿਆ ਕਿ ਬਈ, ਔਰ ਮੈਨੂੰ ਉਹਨੇ ਕਿਹਾ ਜੀ ਮੇਰਾ ਸੰਬੰਧ ਪੱਟੀ ਤੋਂ ਹੈ, ਔਰ ਮੈਂ ਵੀ, ਔਰ ਦੂਜਾ ਬਾਅਦ 'ਚ ਜਦੋਂ ਅੱਜ ਵੀ ਵੀਰ ਬਲਜਿੰਦਰ ਸਿੰਘ ਬਰੀਫ ਕਰ ਰਹੇ ਸੀ ਤੇ ਕਹਿਣ ਲੱਗੇ ਜੀ ਸਭ ਤੋਂ ਪਹਿਲਾਂ ਤਾਂ ਇਹ ਇੰਟਰੋਡਿਊਸ ਹੋਈ ਸਿੱਖਾਂ ਦੀ ਧੀ, ਫਿਰ ਬਣ ਗਈ ਪੰਜਾਬ ਦੀ ਧੀ ਕਿ ਜੀ ਮੈਂ ਪੰਜਾਬ, ਤੇ ਹੁਣ ਹੈ ਨਾਗਪੁਰ ਦੀ ਧੀ। ਸੋ ਵੈਸੇ ਹੈ ਪਹਿਲੇ ਦਿਨ ਤੋਂ ਹੀ ਨਾਗਪੁਰ ਦੀ ਧੀ ਸੀ, ਪਰ ਆਪਣਿਆਂ ਨੂੰ ਸਮਝ ਜ਼ਰਾ ਬਾਅਦ 'ਚ ਲੱਗਦੀ ਹੈ। ਉਦੋਂ ਵੀ ਜਦੋਂ ਕੁਛ ਜਿਹੜੇ ਨੇ ਇਹਨਾਂ ਦੀ ਇਸ ਬੀਬੀ ਦੀ ਹਮਾਇਤ ਕਰ ਰਹੇ ਸੀ, ਬਹੁਤਿਆਂ ਨੇ ਕੱਢ ਲਿਆ ਸੀ ਵੀ RSS ਦੇ ਕਿਹੜੇ ਸੈੱਲ ਜਿਹੜੇ ਨੇ ਉਹ ਹਮਾਇਤ ਕਰ ਰਹੇ ਨੇ ਔਰ ਕਿਵੇਂ RSS ਬਿਲਡ ਕਰ ਰਹੇ। ਹੁਣ ਇਹਨੇ ਬੀਬੀ ਜੈਨੀਫਰ ਰਾਜਕੁਮਾਰ ਨੇ ਅਸੈਂਬਲੀ ਵੂਮਨ ਹੈ, ਅਸੈਂਬਲੀ 'ਚ ਪਹੁੰਚ ਗਈ ਔਰ ਇਹਨੇ ਜਿਹੜਾ ਸਿੱਖਾਂ ਨੂੰ ਤਾਂ ਇਹ ਦਿੱਤਾ ਚਕਮਾ ਕਿ ਜੀ ਮੈਂ ਵੀ ਇੱਕ ਰੈਜ਼ੋਲੂਸ਼ਨ ਕਰਵਾਉਣਾ ਹੈ, ਤੁਸੀਂ ਆਓ। ਔਰ ਉਹਨਾਂ ਦਾ ਇਹ ਦੇਖ ਸਕਦੇ ਨੇ ਪੋਸਟਰ ਸਾਡੇ ਦਿਖਾ ਵੀ ਰਹੇ ਹੋਣਗੇ ਸਕਰੀਨ ਦੇ ਉੱਤੇ, ਉਹ ਹੈਡਲਾਈਨ ਦਿੱਤੀ ਹੋਈ ਹੈ, ਪਲੀਜ਼ ਜੁਆਇਨ ਅਸੈਂਬਲੀ ਵੂਮਨ ਜੈਨੀਫਰ ਰਾਜਕੁਮਾਰ ਫॉर द नेमिंग ऑफ अप्रैल
ਐਜ਼ ਸਿੱਖ ਹੈਰੀਟੇਜ ਮੰਥ। ਹੁਣ ਸਿੱਖਾਂ ਨੂੰ ਤਾਂ ਇਹ ਕਿਹਾ ਗਿਆ ਜੀ ਅਸੀਂ ਮੈਂ ਲੱਗੀ ਹਾਂ ਕਰਵਾਉਣ ਮਤਾ ਸਿੱਖ ਹੈਰੀਟੇਜ ਮੰਥ। ਹੁਣ ਜੋ ਇਹਨੇ ਕਰਵਾਇਆ ਉਹਦੇ 'ਚ ਸਿੱਖ ਤਾਂ ਦੂਰ ਦੀ ਗੱਲ, ਉਹਦੇ 'ਚ ਉਸ ਨੂੰ ਉਹਨੇ ਜਿਹੜਾ ਪੰਜਾਬੀ ਅਵੇਅਰਨੈਸ ਮੰਥ ਬਣਾ ਦਿੱਤਾ। ਸਿੱਖ ਗਾਇਬ ਹੋ ਗਿਆ ਔਰ ਪੰਜਾਬੀ ਅਵੇਅਰਨੈਸ ਮੰਥ ਵੀ ਮੈਂ ਉਹ ਪੜ੍ਹਨਾ ਨਹੀਂ ਚਾਹੁੰਦਾ ਸਾਰੇ ਕਿ ਵੀ ਉਹਨੇ ਕੀ ਕਿਹਾ, ਪਰ ਇੱਕ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਿੱਖਾਂ ਦੇ ਪੈਸੇ ਨਾਲ, ਸਿੱਖਾਂ ਦੇ ਰਿਸੋਰਸਿਸ ਨਾਲ ਜਿੱਤ ਕੇ ਅਸੈਂਬਲੀ 'ਚ ਪਹੁੰਚੀ ਹੈ ਵੂਮਨ। ਇਸ ਪੰਜਾਬੀ ਅਵੇਅਰਨੈਸ ਮੰਥ 'ਚ ਕੀ ਕਰਵਾਉਣਾ ਹੈ? ਵੇਅਰ ਐਜ਼ ਮੈਨੀ ਹਿੰਦੂਜ਼ observe ਵਿਸਾਖੀ with activities such as ritual bathing in sacred rivers, festivals, charitable acts and processions and ਹੁਣ ਇਹ ਵੀ ਹੋ ਗਿਆ ਕਿ ਜੀ ਇਹ ਜਿਹੜਾ ਇਹ ਸਿੱਖ ਹੈਰੀਟੇਜ ਮੰਥ ਨਹੀਂ ਹੈ, ਇਹ ਸਿੱਖ ਨੈਸ਼ਨਲ ਡੇ ਨਹੀਂ ਹੈ, ਇਹਦਾ ਪੰਜਾਬੀ ਹੈਰੀਟੇਜ ਮੰਥ ਹੈ ਕਿਉਂਕਿ ਹਿੰਦੂਆਂ ਦਾ ਵੀ ਹੈ। ਹਿੰਦੂ ਜਿਹੜੇ ਨੇ ਉਸ ਦਿਨ ਗੰਗਾ, ਜਮਨਾ, ਸਰਸਵਤੀ, ਗੋਦਾਵਰੀ ਨਦੀਆਂ ਦੇ ਵਿੱਚ ਨਹਾਉਂਦੇ ਨੇ। ਔਰ ਦੂਸਰਾ ਇਸੇ ਤਰ੍ਹਾਂ ਜਿਹੜੀ ਹੈ ਉਹਦੇ 'ਚ ਉੱਤੇ ਗਿਆ ਵੇਅਰ ਐਜ਼ ਦਾ ਹੌਲੀਡੇ ਸੈਕਰਡ ਟੂ ਸਿੱਖਸ ਐਂਡ ਸਮ ਹਿੰਦੂਜ਼, ਕਿ ਸਿੱਖਾਂ ਲਈ ਵੀ ਪਵਿੱਤਰ ਹੋਏਗੀ ਪਰ ਕੁਛ ਹਿੰਦੂਆਂ ਲਈ ਵੀ ਹੈ। ਹੈਵਿੰਗ ਬਿਗਨ ਐਜ਼ ਏ ਹਾਰਵੈਸਟ ਫੈਸਟੀਵਲ ਇਨ ਪੰਜਾਬ, ਕਿਉਂਕਿ ਬੜੀਆਂ ਫਸਲਾਂ ਪੱਕਦੀਆਂ ਨੇ ਪੰਜਾਬ। ਐਂਡ ਪ੍ਰੋਫਾਊਂਡ ਸਪਿਰਿਚੁਅਲ ਇੰਪੋਰਟੈਂਸ, ਇਹ ਸਾਰੇ ਦੇ ਨਾਲ ਜੋੜ ਕੇ। ਸੋ ਇਹ ਵੀ ਨਾਲ ਕਿਉਂਕਿ ਅਸੈਂਬਲੀ ਵੂਮਨ ਹੈ, ਉਹਨੇ ਪੜ੍ਹ ਦਿੱਤਾ ਲੇਕਿਨ ਇਸ ਗੱਲ ਨੇ ਕਾਫੀ ਰੋਸ ਪੈਦਾ ਕੀਤਾ ਸਿੱਖ ਸੰਗਤਾਂ 'ਚ ਕਿ ਭਾਈ ਇੱਕ ਪਾਸੇ ਅਮਰੀਕਾ ਭਰ 'ਚ ਜਿੱਥੇ ਸਿੱਖਾਂ ਦੀ ਰੈਕਗਨੀਸ਼ਨ ਹੋ ਰਹੀ ਹੈ ਐਜ਼ ਏ ਧਰਮ ਔਰ ਪ੍ਰੋਕਲਾਮੇਸ਼ਨਸ ਹੋ ਰਹੀਆਂ ਨੇ, ਉਹਨਾਂ ਨੂੰ ਆਨਰ ਕੀਤਾ ਜਾ ਰਿਹਾ ਹੈ। ਬਾਈ ਪਾਰਟੀਸਨ ਰੈਜ਼ੋਲੂਸ਼ਨ US ਕਾਂਗਰਸ 'ਚ ਹੈ ਕਿ ਭਾਈ ਇਹ ਜਿਹੜਾ ਹੈ ਇਸ ਨੂੰ ਸਿੱਖ ਨੈਸ਼ਨਲ ਡੇ ਵਜੋਂ ਮਾਨਤਾ ਦਿੱਤੀ ਜਾਏ 14 ਅਪ੍ਰੈਲ ਨੂੰ। ਹੁਣ ਇਹ ਜਿਹੜਾ ਵਿੱਚ ਲਿਆ ਕੇ ਖੜਾ ਕਰਨਾ, ਇਹਨੂੰ ਕਹਿੰਦੇ ਨੇ ਸਾਬੋਤਾਜ ਕਰਨਾ। ਸੈਬੋਟਾਜ ਅੰਗਰੇਜ਼ੀ 'ਚ ਕਹਿੰਦੇ ਨੇ, ਅਸੀਂ ਪੰਜਾਬੀ 'ਚ ਲਿਆ ਵੀ ਇਹ ਸਾਬੋਤਾਜ ਕਰਨਾ। ਸਾਰੇ ਦੇ ਸਾਰੇ ਮੁੱਦੇ ਨੂੰ ਮੁੜ ਕੇ ਹੈ ਤਾਂ ਉਹਨੇ ਕਿ ਇਹ ਵੀ ਵਿਚਾਰੇ ਸਮਝਦਾਰ ਹੁੰਦੇ ਨੇ, ਇਹਨਾਂ ਦੇ ਲਾਅ ਮੇਕਰ ਵੀ, ਇਹ ਕਹਿਣਗੇ ਵਾਟ ਡਜ਼ ਇਟ ਮੀਨ ਸਿੱਖ ਔਰ ਪੰਜਾਬੀ ਔਰ ਵਾਟ। ਫਿਰ ਉਹ ਕਹਿਣਗੇ ਛੱਡੋ, ਇਹ ਵੀ ਛੱਡੋ, ਉਹ ਵੀ ਛੱਡੋ, ਅਸੀਂ ਇਸ ਝਗੜੇ 'ਚ ਕਾਹਨੂੰ ਪੈਣਾ ਹੈ, ਇਹ ਤਾਂ ਇਹਨਾਂ ਦਾ ਕੋਈ ਆਪਸੀ ਮਜ਼ਹਬੀ ਝਗੜਾ ਹੀ ਹੈ। ਸੋ ਇਹ ਹੈ ਕਿ ਵੀ ਪੈਸਾ ਵੀ ਸਿੱਖਾਂ ਦਾ, ਵੋਟਾਂ ਵੀ ਸਿੱਖਾਂ ਦੀਆਂ ਲੈ ਦੇ ਕੇ ਜਿਹੜਾ ਕਿੱਥੋਂ ਨਿਕਲ ਕੇ ਅਲਟੀਮੇਟਲੀ ਇਹ ਬੀਬੀ ਜਿਹੜੀ ਹੈ ਨਾਗਪੁਰ ਦੀ ਧੀ ਸਾਬਤ ਹੁੰਦੀ ਹੈ। ਚਲੋ ਹੁਣ ਤਾਂ ਇਹ ਹੈ ਕਿ ਵੀ ਹੋਰ ਅਸੀਂ ਕੀ ਕਹਿ ਸਕਦੇ ਹਾਂ, ਉਹ ਭਾਈ ਨੰਦ ਲਾਲ ਦੀਆਂ ਇਹ ਤੁਕਾਂ ਹੀ ਕਹਿ ਸਕਦੇ ਹਾਂ ਕਿ ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ, ਅੱਗੋਂ ਹੀ ਸਮਝਦਾਰੀ ਤੋਂ ਕੰਮ ਲਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।